40 ਤੋਂ ਜ਼ਿਆਦਾ ਮੁਲਕ ਜਿਨ੍ਹਾਂ ਨੇ ਫਲਸਤੀਨ ਨੂੰ ਮਾਨਤਾ ਦਿੱਤੀ ਹੈ ਔਰ ਅਜੇ ਕਿਉਂਕਿ ਜਨਰਲ ਅਸੈਂਬਲੀ ਦੇ ਵਿੱਚ ਹੀ ਉਹਦੇ ਵਿੱਚ ਫਰਾਂਸ ਦੇ ਮੁਖੀ ਹੋਣ, ਪ੍ਰੈਜ਼ੀਡੈਂਟ ਹੋਣ, ਸਪੇਨ ਦਾ ਹੋਏ, ਯੂਕੇ ਦਾ ਹੋਏ, ਕੈਨੇਡਾ ਦਾ ਹੋਏ, ਉਹਨਾਂ ਸਾਰਿਆਂ ਨੇ, ਆਸਟ੍ਰੇਲੀਆ ਦਾ ਹੋਏ, ਫਲਸਤੀਨ ਨੂੰ ਇੱਕ ਸਟੇਟ ਵਜੋਂ ਮਾਨਤਾ ਦਿੱਤੀ ਹੈ। ਪਰ ਇਹ ਪੇਪਰ ਦੇ ਉੱਤੇ ਇੱਕ ਦਿੱਤੇ ਗਏ ਬਿਆਨ ਤੋਂ ਇਲਾਵਾ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦਾ। ਅਲਟੀਮੇਟਲੀ ਜੇ ਇੱਕ ਇੰਟਰਵੈਂਸ਼ਨ ਦੀ ਲਾਈਨ ਆਣੀ ਹੈ ਤਾਂ UN ਸਿਕਿਉਰਿਟੀ ਕਾਉਂਸਲ 'ਚ ਆਣੀ ਹੈ ਔਰ ਉਹ ਹਮੇਸ਼ਾ ਵਾਂਗ ਜਿਹੜਾ ਹੈ ਅਮਰੀਕਾ ਨੇ ਉਹਨੂੰ ਵੀਟੋ ਕਰਨਾ ਹੈ। ਪ੍ਰੈਜ਼ੀਡੈਂਟ ਟਰੰਪ ਨੇ ਵੀ ਇਸ ਮੂਵ ਨੂੰ ਜਿਹੜਾ ਫਲਸਤੀਨ ਨੂੰ ਮਾਨਤਾ ਦੇਣ ਦਾ ਹੈ, ਇਸ ਨੂੰ ਹਮਾਸ ਦੀ ਮਦਦ ਕਰਨਾ ਕਿਹਾ ਜਾਂ ਹਮਾਸ ਨੂੰ ਐਨਕਰੇਜ ਕਰਨਾ ਕਿਹਾ, ਜਿਹੜੀ ਗੱਲ ਠੀਕ ਨਹੀਂ ਹੈ। ਕਰੰਟ ਐਡਮਿਨਿਸਟ੍ਰੇਸ਼ਨ ਦੀ ਪੋਜੀਸ਼ਨ ਹੈ ਈਵਨ ਫਲਸਤੀਨ ਨੂੰ ਐਜ਼ ਏ ਸਟੇਟ ਨਾ ਮੰਨਣ ਦੀ ਵੀ, ਇਹ ਵੀ ਅਮਰੀਕਨ ਜਿਹੜੀ ਸਟੇਟ ਪਾਲਿਸੀ ਸੀ ਉਸ ਤੋਂ ਬਿਲਕੁਲ ਕਿਨਾਰਾਕਸ਼ੀ ਕਰਨਾ। ਇੰਨਾ ਪਾਵਰਫੁਲ ਇਨਫਲੂਐਂਸ ਹੈ ਇਜ਼ਰਾਈਲ ਦਾ ਪੋਲੀਟੀਕਲੀ ਦੋਨੋਂ ਧਿਰਾਂ ਦੇ ਉੱਤੇ ਬਾਈਪਾਰਟੀਸਨ ਕਿ ਜਿਹੜਾ ਵੀ ਉਸ ਲਾਈਨ ਨੂੰ ਜਿਹੜੀ ਇਜ਼ਰਾਈਲ ਦੀ ਨੂੰ ਟੋ ਨਹੀਂ ਕਰਦਾ ਉਸ ਨੂੰ ਉਹ ਯਕੀਨੀ ਬਣਾਉਂਦੇ ਨੇ ਕਿ ਇੱਥੇ ਹਰਾ ਦਿੱਤਾ ਜਾਏ, ਉਹ ਭਾਵੇਂ ਕਾਂਗਰਸਮੈਨ ਹੋਏ, ਸੈਨੇਟਰ ਹੋਏ ਔਰ ਈਵਨ ਪ੍ਰੈਜ਼ੀਡੈਂਸ਼ੀਅਲ ਲੈਵਲ ਦੇ ਉੱਤੇ। ਇਸੇ ਤਰ੍ਹਾਂ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦਾ ਵੀ ਇੱਕ ਖੌਫ ਹੈ ਕਿ ਭਾਈ ਉਹ ਜਿਹੜੀ ਕੋਈ ਡਾਈਸੈਂਟਿੰਗ ਆਵਾਜ਼ ਹੈ ਉਹਨੂੰ ਈਵਨ ਅਮਰੀਕਾ ਦੀ ਧਰਤੀ ਤੇ ਵੀ ਚੁੱਪ ਕਰਾ ਦਿੰਦਾ ਹੈ। ਜਿੱਥੇ ਵੀ ਸੁਪਰੈਸ਼ਨ ਹੋਏਗਾ, ਆਪਰੇਸ਼ਨ ਹੋਏਗਾ, ਰਿਪਰੈਸ਼ਨ ਹੋਏਗਾ, ਉੱਥੇ ਰਿਬੈਲੀਅਨ ਹੋਏਗਾ ਹੀ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 25 ਸਤੰਬਰ 2025 1100 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਵਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਗ੍ਰੀਨਵੁੱਡ ਇੰਡੀਆਨਾ ਤੋਂ ਸਰਦਾਰ ਗੁਰਨਾਮ ਸਿੰਘ ਐਂਡ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹਨਾਂ ਨੇ TV 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਨਾਮ ਸਿੰਘ ਅਤੇ ਉਹਨਾਂ ਦੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਯੂਨਾਈਟਿਡ ਨੇਸ਼ਨ ਦਾ ਜਿਹੜਾ ਸੈਸ਼ਨ ਹੈ ਉਹ ਚੱਲ ਰਿਹਾ ਔਰ ਯੂਨਾਈਟਿਡ ਨੇਸ਼ਨ ਦੇ 80ਵੇਂ ਸੈਸ਼ਨ ਦੌਰਾਨ UK, ਕੈਨੇਡਾ, ਆਸਟ੍ਰੇਲੀਆ, ਫਰਾਂਸ ਸਮੇਤ ਬਹੁਤ ਸਾਰੇ ਮੁਲਕਾਂ ਨੇ ਫਲਸਤੀਨ ਮੁਲਕ ਨੂੰ ਮਾਨਤਾ ਦਿੱਤੀ ਹੈ। ਸੋ ਸਿੱਖ ਫੈਡਰੇਸ਼ਨ UK ਨੇ UK ਸਰਕਾਰ ਵੱਲੋਂ ਫਲਸਤੀਨ ਨੂੰ ਮਾਨਤਾ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਔਰ ਨਾਲ ਹੀ ਸਿੱਖ ਫੈਡਰੇਸ਼ਨ ਨੇ UK ਸਰਕਾਰ ਨੂੰ ਕਿਹਾ ਹੈ ਕਿ ਉਹ ਸਿੱਖਾਂ ਦੇ ਆਜ਼ਾਦ ਮੁਲਕ ਖਾਲਿਸਤਾਨ ਦੀ ਕਾਇਮੀ ਲਈ ਮਦਦਗਾਰ ਹੋਵੇ ਔਰ ਨਾਲ ਹੀ UK ਸਰਕਾਰ ਨੂੰ ਜਵਾਬਦੇਹ ਠਹਿਰਾਉਂਦਿਆਂ ਸਿੱਖ ਫੈਡਰੇਸ਼ਨ ਨੇ 3 ਨੁਕਤੇ ਚੁੱਕੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰ ਗੁਰਨਾਮ ਸਿੰਘ, ਉਹਨਾਂ ਦੇ ਸਮੁੱਚੇ ਪਰਿਵਾਰ, ਉਹਨਾਂ ਦੇ ਸਪੁੱਤਰ ਜਸਦੀਪ ਸਿੰਘ, ਰੂਬਨ ਸਿੰਘ, ਇਹ ਸਮੁੱਚਾ ਹੀ ਪਰਿਵਾਰ ਡੈਡੀਕੇਟਿਡ ਪਰਿਵਾਰ ਹੈ। ਜਸਦੀਪ ਸਿੰਘ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਗ੍ਰੀਨਵੁੱਡ ਦੇ ਗੁਰਦੁਆਰਾ ਸਾਹਿਬ ਔਰ ਉੱਥੇ
ਬੱਚਿਆਂ ਦੇ ਹਵਾਲੇ ਨਾਲ ਜਿਹੜਾ ਖਾਸ ਤੌਰ ਤੇ ਸ਼ਸਤਰ ਵਿਦਿਆ ਗੁਰਮਤ ਵਿਦਿਆ ਦੀ ਸ਼ੁਰੂਆਤ ਹੋਈ ਉਹ ਪੰਥ ਪਿਆਰੇ ਨੇ ਔਰ ਕੋਈ ਵੀ ਜਿਹੜਾ ਵੀ ਪੰਥ ਦੇ ਲਈ ਕੰਮ ਕਰਦਾ ਹੈ ਉਸ ਦੀ ਆਰਥਿਕ ਤੌਰ ਤੇ ਵੀ ਮਦਦ ਕਰਦੇ ਨੇ ਹੁਣ ਵੀ ਬੇਸ਼ੱਕ ਕਾਰੋਬਾਰੀ ਸਿਲਸਿਲੇ 'ਚੋਂ ਵਰਜੀਨੀਆ ਮੂਵ ਕੀਤੇ ਨੇ ਲੇਕਿਨ ਉਹ ਹਰ ਪ੍ਰੋਜੈਕਟ ਨੂੰ ਜਿਹੜਾ ਹੈ ਉਹ ਸਰਾਹੁੰਦੇ ਨੇ ਉਸ ਦਾ ਹਿੱਸਾ ਬਣਦੇ ਨੇ ਔਰ ਸਰ ਗੁਰਨਾਮ ਸਿੰਘ ਜਿਹੜੇ ਖੁਦ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਨ੍ਹਾਂ ਨੇ ਸੇਵਾ ਕੀਤੀ ਹੈ ਇੱਕ ਜਗਿਆਸੂ ਵੀ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਦੋਂ ਅਸੀਂ ਆਪਣਾ ਪ੍ਰੋਗਰਾਮ ਰੈਗੂਲਰ ਕਰਦੇ ਹਾਂ ਉਹ ਸਾਡੇ ਰੈਗੂਲਰ ਵਿਊਅਰ ਨੇ ਕੋਈ ਨਾ ਕੋਈ ਸੁਝਾਅ ਵੀ ਉਹਨਾਂ ਦਾ ਹੁੰਦਾ ਹੈ ਨਾਈਸ ਐਪਰੀਸ਼ੀਏਸ਼ਨ ਵੀ ਹੁੰਦੀ ਹੈ ਔਰ ਹੁਣ ਵੀ ਸਾਡੀ ਵਿਜ਼ਿਟ ਦੇ ਦੌਰਾਨ ਉਹ ਸਾਡੇ ਨਾਲ ਜਿਵੇਂ ਪਰਛਾਵੇਂ ਵਾਂਗ ਰਹੇ ਉਹਨਾਂ ਦੀ ਸੰਗਤ 'ਚ ਰਹਿੰਦੇ ਆ ਮੈਂ ਵੀ ਆਪਣੇ ਆਪ ਨੂੰ ਜਿਵੇਂ ਇੱਕ ਜਗਿਆਸੂ ਵਾਂਗ ਤੁਸੀਂ ਚਰਚਾ ਕਰਦੇ ਹੋ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਦੇ ਹੋ ਉਹਨਾਂ ਦਾ ਬੇਟਾ ਰੂਬਨ ਸਿੰਘ ਔਰ ਅੱਗੋਂ ਸਮੁੱਚਾ ਪਰਿਵਾਰ ਲੋਕਲੀ ਵੀ ਜਿਹੜਾ ਪੰਥ ਦੀ ਸੇਵਾ ਦੇ ਪਿੜ 'ਚ ਨੇ ਸੋ ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਵੇਂ ਅਸੀਂ ਪਹਿਲਾਂ ਵੀ ਅਨਾਉਂਸ ਕੀਤਾ ਕਿ ਅਸੀਂ ਜਿਹੜਾ ਤੁਹਾਨੂੰ ਆਪਣੇ ਵਿਊਅਰਸ ਨੂੰ ਜੁਆਇਨ ਕਰਵਾਉਣਾ ਚਾਹੁੰਦੇ ਹਾਂ ਸਵਾਲ ਜਵਾਬ ਸੈਸ਼ਨ ਦੇ ਵਿੱਚ ਸੇਫ ਤਰੀਕਾ WhatsApp ਦੇ ਉੱਤੇ ਜਿਹੜਾ ਉਹ ਤੁਸੀਂ ਆਡੀਓ ਮੈਸੇਜ ਆਪਣਾ ਰਿਕਾਰਡ ਕਰ ਸਕਦੇ ਹੋ ਜਾਂ ਵੀਡੀਓ ਮੈਸੇਜ ਰਿਕਾਰਡ ਕਰ ਸਕਦੇ ਹੋ ਉਹ ਅਸੀਂ ਪਲੇ ਵੀ ਕਰਾਂਗੇ ਔਰ ਉਹਨੂੰ ਜਵਾਬ ਵੀ ਦੇਵਾਂਗੇ ਹਾਲਾਂ ਬਹੁਤ ਸਾਰਿਆਂ ਨੇ ਇਸ ਨੰਬਰ ਦੇ ਉੱਤੇ ਕੰਟੈਕਟ ਕੀਤਾ ਪਰ ਆਡੀਓ ਜਾਂ ਵੀਡੀਓ ਮੈਸੇਜ ਦੀ ਥਾਂ ਬਹੁਤ ਸਾਰੇ ਜਿਹੜੇ ਨੇ ਉਹ ਵੈਲ ਵਿਸ਼ੇਸ ਦਿੰਦੇ ਨੇ ਜਾਂ ਫੋਨ ਤੇ ਗੱਲ ਕਰਨਾ ਚਾਹੁੰਦੇ ਨੇ ਉਹ ਸਾਡੇ ਲਈ ਸੰਭਵ ਵੀ ਨਹੀਂ ਹੈ ਔਰ ਵੈਸੇ ਵੀ ਕੁਝ ਜਿਹੜੇ ਨੇ ਅੱਗੋਂ ਵੀਡੀਓਜ਼ ਭੇਜ ਰਹੇ ਨੇ ਸੋ ਬਿਹਤਰ ਇਹ ਹੋਏਗਾ ਕਿ ਭਾਈ ਤੁਸੀਂ ਕੋਈ ਵੀ ਜੇ ਕੋਈ ਨਵੀਂ ਜਾਣਕਾਰੀ ਜਾਂ ਇਨਫੋਰਮੇਸ਼ਨ ਹੈ ਉਹ ਤਾਂ ਤੁਸੀਂ ਸਾਡੇ ਨਾਲ ਉਸ ਦੇ ਉੱਤੇ ਸਾਂਝਾ ਕਰ ਸਕਦੇ ਹੋ ਪਰ ਅਸੀਂ ਇਸ ਨੂੰ ਇੱਕ ਰੈਗੂਲਰ ਫੀਚਰ ਬਣਾਉਣਾ ਚਾਹੁੰਦੇ ਹਾਂ ਔਰ ਸਾਡਾ WhatsApp ਨੰਬਰ ਹੈ 5166191984 516-619-1984 ਔਰ ਜਿਵੇਂ ਮੈਂ ਕਿਹਾ ਸੀ ਤੁਹਾਡਾ ਮੈਸੇਜ 1.5 ਮਿੰਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਮੈਕਸਿਮਮ 2 ਮਿੰਟ ਔਰ ਰੈਲੇਵੈਂਟ ਮੈਸੇਜ ਹੋਣਾ ਚਾਹੀਦਾ ਕਮੈਂਟ ਨਹੀਂ ਕਿਉਂਕਿ ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਮੈਂ ਜਦੋਂ ਸੈਮੀਨਾਰਸ ਜਾਂ ਕਾਨਫਰੰਸਿਸ 'ਚ ਆਡੀਅנס ਨੂੰ ਜੁਆਇਨ ਕਰਵਾਉਣਾ ਚਾਹੁੰਦਾ ਤੇ ਜਿਹਦੇ ਹੱਥ 'ਚ ਮਾਈਕ ਆਉਂਦਾ ਉਹ ਲੈਕਚਰ ਜ਼ਿਆਦਾ ਕਰਦਾ ਕਮੈਂਟ ਜ਼ਿਆਦਾ ਕਰਦਾ ਜਿਹੜੀ ਰੈਲੇਵੈਂਟ ਡਿਸਕਸ਼ਨ ਹੁੰਦੀ ਹੈ ਉਹਦੇ 'ਚ ਕੋਈ ਫੋਕਸ ਨਹੀਂ ਹੁੰਦਾ ਸੋ ਅਸੀਂ ਚਾਹੁੰਦੇ ਹਾਂ ਕਿ ਵੀ ਜਿਹੜੇ ਤੁਹਾਡੇ ਸਵਾਲ ਨੇ ਉਹ ਕ੍ਰਿਸਪ ਹੋਣ ਔਰ ਰੈਲੇਵੈਂਟ ਹੋਣ ਉਹਦੇ 'ਚ ਕਿਸੇ ਲਈ ਨਫ਼ਰਤ ਜਾਂ ਗਾਲੀ ਗਲੋਚ ਨਾ ਹੋਵੇ ਕਿ ਔਰ ਇਸੇ ਲਈ ਅਸੀਂ ਜਦੋਂ ਅਸੀਂ WhatsApp ਦੇ ਉੱਤੇ ਸਾਡੇ ਕੋਲ ਸਕੈਨ ਕਰਨ ਦੀ ਜਾਂ ਕਿਸੇ ਮੈਸੇਜ ਨੂੰ ਕਿਹਨੂੰ ਸਿਲੈਕਟ ਕਰਨਾ ਉਹ ਚੋਇਸ ਸਾਡੇ ਕੋਲ ਹੋਏਗੀ ਸੋ ਅਗੇਨ ਨੰਬਰ 5166191984 ਗੱਲ ਅਸੀਂ ਸਾਡਾ ਓਪਨਿੰਗ ਟੌਪਿਕ ਹੈ ਔਰ UN ਸੈਸ਼ਨ ਜਿਹੜਾ 80ਵਾਂ ਸੈਸ਼ਨ ਚੱਲ ਰਿਹਾ ਉਹਦੇ 'ਚ ਬਹੁਤ ਕੁਛ ਤਾਂ ਨਿਕਲਣਾ ਨਹੀਂ ਹੁੰਦਾ ਜਿਵੇਂ ਅਸੀਂ UN ਦੇ ਆਪਣੇ ਰੋਲ ਬਾਰੇ ਵੀ ਜ਼ਿਕਰ ਕੀਤਾ ਕਿ ਜਿਹਦੇ ਕੋਲ ਕੋਈ ਇੰਪਲੀਮੈਂਟ ਕਰਨ ਦੀ ਪਾਵਰ ਨਹੀਂ ਹੈ ਫੰਡਿੰਗ ਵੀ ਉਹਨਾਂ ਮੁਲਕਾਂ ਦੇ ਜਿਹੜਾ ਤੁਸੀਂ ਲੈ ਰਹੇ ਹੋ ਸਭ ਤੋਂ ਜ਼ਿਆਦਾ ਕੰਟਰੀਬਿਊਟਰ ਅਮਰੀਕਾ ਹੈ ਕਿ ਜਿਨ੍ਹਾਂ ਦੀ ਆਪਣੀ ਨੀਤੀ ਜੇ ਇਸ ਵੇਲੇ ਗਜ਼ਾ ਦੇ ਮਾਮਲੇ 'ਚ ਕਹਿਣਾ ਹੋਏ ਕਿ ਰੈਸਟ ਆਫ ਦਾ ਵਰਲਡ ਇੱਕ ਪਾਸੇ ਨਜ਼ਰ ਆਉਂਦਾ 140 ਤੋਂ ਜ਼ਿਆਦਾ ਮੁਲਕ ਜਿਨ੍ਹਾਂ ਨੇ ਫਲਸਤੀਨ ਨੂੰ ਮਾਨਤਾ ਦਿੱਤੀ ਹੈ ਔਰ ਅਜੇ ਕਿਉਂਕਿ ਜਨਰਲ ਅਸੈਂਬਲੀ ਦੇ ਵਿੱਚ ਹੀ ਉਹਦੇ 'ਚ ਫਰਾਂਸ ਦੇ ਮੁਖੀ ਹੋਣ ਪ੍ਰੈਜ਼ੀਡੈਂਟ ਹੋਣ ਸਪੇਨ ਦਾ ਹੋਏ UK ਦਾ ਹੋਏ ਕੈਨੇਡਾ ਦਾ ਹੋਏ ਉਹਨਾਂ ਸਾਰਿਆਂ ਨੇ ਆਸਟ੍ਰੇਲੀਆ ਦਾ ਹੋਏ ਫਲਸਤੀਨ ਨੂੰ ਇੱਕ ਸਟੇਟ ਵਜੋਂ ਮਾਨਤਾ ਦਿੱਤੀ ਹੈ ਪਰ ਇਹ ਇੱਕ ਪੇਪਰ ਤੋਂ ਬਿਨਾਂ ਪੇਪਰ ਦੇ ਉੱਤੇ ਇੱਕ ਦਿੱਤੇ ਗਏ ਬਿਆਨ ਤੋਂ ਇਲਾਵਾ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦਾ ਕਿਉਂਕਿ ਅਲਟੀਮੇਟਲੀ ਜੇ ਇੱਕ ਇੰਟਰਵੈਂਸ਼ਨ ਦੀ ਲਾਈਨ ਆਣੀ ਹੈ ਤਾਂ UN ਸਿਕਿਉਰਿਟੀ ਕਾਉਂਸਲ 'ਚ ਆਣੀ ਹੈ ਔਰ ਉਹ ਹਮੇਸ਼ਾ ਵਾਂਗ ਜਿਹੜਾ ਹੈ ਅਮਰੀਕਾ ਨੇ ਉਹਨੂੰ ਵੀਟੋ ਕਰਨਾ ਹੈ ਜਿਵੇਂ ਕਿ ਈਵਨ ਇਸ ਆਪਣੀ 1 ਘੰਟੇ ਦੀ ਪ੍ਰੈਜੈਂਟੇਸ਼ਨ ਦੌਰਾਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਸ ਮੂਵ ਨੂੰ ਜਿਹੜਾ ਫਲਸਤੀਨ ਨੂੰ ਮਾਨਤਾ ਦੇਣ ਦਾ ਹੈ ਇਸ ਨੂੰ ਹਮਾਸ ਦੀ ਮਦਦ ਕਰਨਾ ਕਿਹਾ ਜਾਂ ਹਮਾਸ ਨੂੰ ਐਨਕਰੇਜ ਕਰਨਾ ਕਿਹਾ ਜਿਹੜੀ ਗੱਲ ਠੀਕ ਨਹੀਂ ਹਾਲਾਂ ਅਸੀਂ ਕੰਡੈਮ ਕਰਦੇ ਹਾਂ ਜੋ ਹਮਾਸ ਨੇ ਅਕਤੂਬਰ 2023 ਦੇ ਵਿੱਚ ਕੀਤਾ ਔਰ ਇਹ ਸਾਡਾ ਪਾਰਟ ਹੈ ਕਿ ਵੀ ਇਹ ਡੀਲ ਬਰਾਬਰ ਹੋਏ ਕਿ ਸਾਰੇ ਜਿਹੜੇ ਵੀ 50 ਦੇ ਕਰੀਬ ਰਹਿੰਦੇ ਅਗਵਾ ਜਿਹੜੇ ਜਿਨ੍ਹਾਂ ਨੂੰ ਹੋਸਟੇਜ ਲਿਆ ਹੋਇਆ ਇਜ਼ਰਾਈਲੀਆਂ ਨੂੰ ਉਹ ਨੇ ਉਹਨਾਂ ਨੂੰ ਛੱਡਿਆ ਜਾਏ
ਪਰ ਨਾਲ ਦੀ ਨਾਲ ਜਿਹੜੀ ਤਬਾਹੀ ਇਜ਼ਰਾਈਲ ਨੇ ਇਹਨਾਂ ਸਾਰੇ ਸਮੇਂ 'ਚ ਲਗਾਤਾਰ ਐਵਰੀ ਡੇ ਗਜ਼ਾ ਦੇ ਵਿੱਚ, ਜਿਹਦੇ 'ਚ 80,000 ਤੋਂ ਜ਼ਿਆਦਾ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ, ਜਿਨ੍ਹਾਂ 'ਚ 2/3 ਔਰਤਾਂ ਤੇ ਬੱਚੇ ਨੇ, ਜਿਨ੍ਹਾਂ ਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਸੋ ਤੁਹਾਨੂੰ ਉਹ ਜੇ ਨਜ਼ਰ ਨਾ ਆਉਣ ਤੇ ਸਿਰਫ ਤੁਸੀਂ ਵਨ ਸਾਈਡਡ ਹੋਏ। ਔਰ ਇਸ ਮਾਮਲੇ 'ਚ ਅਮਰੀਕਾ ਕਾਫੀ ਆਈਸੋਲੇਟਡ ਹੈ ਔਰ ਅਸੀਂ ਹੋਪ ਕਰਦੇ ਹਾਂ। ਔਰ ਇਹ ਜਿਹੜਾ ਈਵਨ ਕਰੰਟ ਐਡਮਿਨਿਸਟ੍ਰੇਸ਼ਨ ਦੀ ਪੋਜੀਸ਼ਨ ਹੈ, ਈਵਨ ਫਲਸਤੀਨ ਨੂੰ ਐਜ਼ ਏ ਸਟੇਟ ਨਾ ਮੰਨਣ ਦੀ ਵੀ, ਇਹ ਵੀ ਅਮਰੀਕਨ ਜਿਹੜੀ ਸਟੇਟ ਪਾਲਿਸੀ ਸੀ ਉਸ ਤੋਂ ਬਿਲਕੁਲ ਕਿਨਾਰਾਕਸ਼ੀ ਕਰਨਾ, ਕਿਉਂਕਿ 1992-93 ਦੇ ਦੌਰ 'ਚ ਜਿਹੜਾ ਔਸਲੋ ਅਕੋਰਡ ਹੋਇਆ ਯਾਸਰ ਅਰਾਫਾਤ ਔਰ ਪ੍ਰਾਈਮ ਮਿਨਿਸਟਰ ਰੈਬੀਨ ਦੇ ਵਿਚਾਲੇ, ਹਾਲਾਂ ਉਸ ਦੀ ਕੀਮਤ ਪ੍ਰਾਈਮ ਮਿਨਿਸਟਰ ਰੈਬੀਨ ਨੂੰ ਆਪਣੀ ਜਾਨ ਦੇ ਕੇ ਚੁਕਾਣੀ ਪਈ। ਇੱਕ ਰਾਈਟ ਵਿੰਗ ਇਜ਼ਰਾਈਲੀ ਨੇ ਉਹਨਾਂ ਦਾ ਮਰਡਰ ਕੀਤਾ, ਲੇਕਿਨ ਔਸਲੋ ਅਕੋਰਡ ਇਹੀ ਸੀ ਜਿਹਦੇ ਥੱਲੇ ਟੂ ਨੇਸ਼ਨ ਥਿਊਰੀ ਨੂੰ ਮਾਨਤਾ ਦਿੱਤੀ ਗਈ ਸੀ ਔਰ ਇਹ ਸੀ ਕਿ ਵੈਸਟ ਬੈਂਕ, ਗਜ਼ਾ ਔਰ ਈਸਟ ਜੈਰੂਸ਼ਲਮ ਜਿਹੜੀ ਆ ਉਹਦੀ ਕੈਪੀਟਲ ਹੋਏਗੀ, ਅੰਡਰਸਟੈਂਡਿੰਗ ਸੀ। ਲੇਕਿਨ ਇਹਦੇ ਬਾਵਜੂਦ 93 ਤੋਂ ਲੈ ਕੇ ਹੁਣ ਇਹਨਾਂ 30 ਸਾਲਾਂ ਦੇ ਵਿੱਚ ਇਜ਼ਰਾਈਲ ਨੇ ਕਿੰਨੀਆਂ ਸੈਟਲਮੈਂਟਸ ਉਹ ਵੈਸਟ ਬੈਂਕ ਦੇ ਵਿੱਚ ਵੀ ਔਰ ਦੂਸਰੇ ਪਾਸੇ ਵੀ ਲਗਾਤਾਰਤਾ ਨਾਲ ਔਰ ਹੁਣ ਵੀ ਇਸ ਏਜੰਡੇ ਦੇ ਉੱਤੇ, ਔਰ ਉਹ ਬਿਲਕੁਲ ਨੇਤਨਯਾਹੂ ਦਾ ਇਹ ਕਹਿਣਾ ਕਿ ਜੀ ਇਹ ਜਿਹੜਾ ਹੈ ਉਹ ਗ੍ਰੇਟਰ ਇਜ਼ਰਾਈਲ ਦੇ ਉੱਤੇ ਹੀ ਉਹ ਕੰਮ ਕਰ ਰਿਹਾ ਔਰ ਇਸ ਨੂੰ ਹੀ ਕਰੰਟ ਐਡਮਿਨਿਸਟ੍ਰੇਸ਼ਨ ਅਮਰੀਕਾ ਦਾ ਸਪੋਰਟ ਕਰ ਰਿਹਾ। ਲੇਕਿਨ ਇਸ ਸਾਰੇ 'ਚੋਂ ਇੱਕ ਗੱਲ ਜ਼ਰੂਰ ਹੈ, ਜਦੋਂ ਤੁਸੀਂ ਕਿਸੇ ਮੁੱਦੇ ਦਾ ਇਖਲਾਕੀ ਪੱਖ ਦੇਖਦੇ ਹੋ ਮੋਰਲ ਗਰਾਊਂਡਸ ਦੇ ਉੱਤੇ, ਸੋ ਇਹ ਇੱਕ ਵੱਖਰੀ ਕਹਾਣੀ ਹੈ ਕਿ ਅਮਰੀਕਾ ਦੇ ਵਿੱਚ ਐਸਾ ਕੀ ਇਜ਼ਰਾਈਲ ਦੇ ਕੋਲ ਜਿਹੜੀ ਹੈ ਉਹ ਗਿੱਦੜ ਸਿੰਘੀ ਹੈ ਜਾਂ ਜਾਦੂ ਦੀ ਛੜੀ ਹੈ ਕਿ ਮੈਜੋਰਿਟੀ ਅਮਰੀਕਨਸ ਡਿਫਰੈਂਟਲੀ ਸੋਚਦੇ ਨੇ। ਇਹੀ ਕਾਰਨ ਹੈ ਇੱਥੋਂ ਦੇ ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਔਰ ਬਾਕੀ ਥਾਵਾਂ ਦੇ ਉੱਤੇ ਵੀ ਫਲਸਤੀਨੀਆਂ ਦੇ ਹੱਕ 'ਚ, ਔਰ ਖ਼ਾਸ ਤੌਰ 'ਤੇ ਜੋ ਜੈਨੋਸਾਈਡ ਹੋ ਰਿਹਾ ਐਵਰੀ ਡੇ ਅੱਖਾਂ ਦੇ ਸਾਹਮਣੇ, ਜਿਹਨੂੰ ਰੋਜ਼ਾਨਾ ਟੈਲੀਕਾਸਟ ਕੀਤਾ ਜਾ ਰਿਹਾ, ਔਰ ਇਹ ਗੱਲ ਸਾਨੂੰ ਇਸ ਪਾਸੇ ਲੈ ਜਾਂਦੀ ਹੈ। ਜਿਵੇਂ ਇੱਕ ਵਿਸਲ ਬਲੋਅਰ CIA ਦੇ ਜਿਹੜੇ ਕਾਫੀ ਜਿਨ੍ਹਾਂ ਦੇ ਟੱਕਰ ਕਾਰਲਸਨ ਔਰ ਦੂਸਰਿਆਂ ਨਾਲ ਵੀ ਇੰਟਰਵਿਊ ਹੁੰਦੇ ਨੇ, ਜਦੋਂ ਕਹਿੰਦੇ ਨੇ ਕਿ ਬਈ ਇੰਨਾ ਪਾਵਰਫੁਲ ਇਨਫਲੂਐਂਸ ਹੈ ਇਜ਼ਰਾਈਲ ਦਾ ਪੋਲੀਟੀਕਲੀ ਦੋਨੋਂ ਧਿਰਾਂ ਦੇ ਉੱਤੇ ਬਾਈ ਪਾਰਟੀਸਨ, ਕਿ ਜਿਹੜਾ ਵੀ ਉਸ ਲਾਈਨ ਨੂੰ ਜਿਹੜੀ ਇਜ਼ਰਾਈਲ ਦੀ ਨੂੰ ਟੋ ਨਹੀਂ ਕਰਦਾ ਉਸ ਨੂੰ ਯਕੀਨੀ ਬਣਾਉਂਦੇ ਨੇ ਕਿ ਇੱਥੇ ਹਰਾ ਦਿੱਤਾ ਜਾਏ, ਉਹ ਭਾਵੇਂ ਕਾਂਗਰਸਮੈਨ ਹੋਏ, ਸੈਨੇਟਰ ਹੋਏ ਔਰ ਈਵਨ ਪ੍ਰੈਜ਼ੀਡੈਂਸ਼ੀਅਲ ਲੈਵਲ ਦੇ ਉੱਤੇ। ਇਸੇ ਤਰ੍ਹਾਂ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦਾ ਵੀ ਇੱਕ ਖੌਫ ਹੈ ਕਿ ਭਾਈ ਉਹ ਜਿਹੜੀ ਕੋਈ ਡਾਈਸੈਂਟਿੰਗ ਆਵਾਜ਼ ਹੈ ਉਹਨੂੰ ਈਵਨ ਅਮਰੀਕਾ ਦੀ ਧਰਤੀ 'ਤੇ ਵੀ ਚੁੱਪ ਕਰਾ ਦਿੰਦੇ ਨੇ। ਔਰ ਮੈਨੂੰ ਯਾਦ ਹੈ ਪੈਟ ਬੁਕੈਨਨ ਜਿਹੜੇ ਕਿਸੇ ਵੇਲੇ CNN ਦੇ ਉੱਤੇ ਜਿਹੜੀ ਇੱਕ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀ ਕ੍ਰਾਸ ਫਾਇਰ, ਉਸ ਦੇ ਵਿੱਚ ਐਕਸਟ੍ਰੀਮ ਰਾਈਟ ਵਿੰਗਰ ਜਿਹੜਾ ਉਹ ਪਾਰਟਿਸਪੈਂਟ ਹੁੰਦੇ ਸੀ ਔਰ ਦੂਸਰੇ ਪਾਸੇ ਇੱਕ ਐਕਸਟ੍ਰੀਮ ਲਿਬਰਲ। ਔਰ ਬਾਅਦ 'ਚ ਪੈਟ ਬੁਕੈਨਨ ਨੇ ਰਿਪਬਲਿਕਨ ਪਾਰਟੀ ਦੇ ਬਿਹਾਫ 'ਤੇ ਪ੍ਰਾਇਮਰੀ ਵੀ ਲੜੀ ਪ੍ਰੈਜ਼ੀਡੈਂਟ ਦੇ ਲਈ, ਔਰ ਜਿਹੜੀ ਇਹਨਾਂ ਦੀ ਬੜੀ ਕਰੂਸ਼ਲ ਸਟੇਟ ਹੁੰਦੀ ਹੈ ਨਿਊ ਹੈਂਪਸ਼ਾਇਰ, ਉਹਦੇ 'ਚ ਸੀਨੀਅਰ ਬੁਸ਼ ਨੂੰ ਹਰਾਇਆ ਵੀ, ਔਰ ਬਾਅਦ ਦੇ ਵਿੱਚ ਵੱਡੀ ਰੇਸ ਤਾਂ ਉਹ ਨਹੀਂ ਆ ਸਕੇ। ਸੋ ਪੈਟ ਬੁਕੈਨਨ ਆਇਰਿਸ਼ ਬੈਕਗਰਾਊਂਡ ਦਾ, ਔਰ ਉਹ ਬੜੀ ਓਪਨਲੀ ਜਦੋਂ ਇਜ਼ਰਾਈਲ ਬਾਰੇ ਗੱਲ ਕਰਦਾ ਸੀ ਕਿ ਵੀ ਉਹਦਾ ਕੀ ਇਨਫਲੂਐਂਸ ਹੈ, ਤੇ ਇੱਕ ਉਹਦੀ ਕ੍ਰਿਸਪ ਸਟੇਟਮੈਂਟ ਸੀ ਕਿ US ਕਾਂਗਰਸ ਇਜ਼ ਦਾ ਆਕੂਪਾਈਡ ਟੈਰੀਟਰੀ ਆਫ ਇਜ਼ਰਾਈਲ। ਅਮਰੀਕਨ ਕਾਂਗਰਸ ਦੇ ਉੱਤੇ ਇਜ਼ਰਾਈਲ ਨੇ ਕਬਜ਼ਾ ਕੀਤਾ ਹੋਇਆ ਹੈ, ਉਹਨਾਂ ਦੀ ਟੈਰੀਟਰੀ ਹੈ। ਸੋ ਇਹਦੇ ਬਾਵਜੂਦ ਮੈਂ ਸਮਝਦਾ ਵੀ ਇਸ ਵੇਲੇ ਜਿਹੜੀਆਂ ਯੂਰਪੀਅਨ, ਔਰ ਦੇਖੋ ਜਿਹੜੀ ਖੂਬਸੂਰਤੀ ਅਮਰੀਕਾ ਦੀ ਹੈ, ਜਾਂ ਉਸ ਬਹਾਨੇ ਨਾਲ ਮੈਂ ਯੂਰਪ ਦੇ ਲੋਕਾਂ ਦੇ ਵੀ ਕਹਾਂਗਾ ਕਿ ਇਹ ਜਿਹੜਾ ਫੈਸਲਾ ਵੀ ਇੱਕ ਤੋਂ ਬਾਅਦ ਇੱਕ ਸਟੇਟ ਵੱਲੋਂ UK ਜਾਂ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਫਰਾਂਸ ਜਾਂ ਸਪੇਨ ਜਾਂ ਆਇਰਲੈਂਡ ਵੱਲੋਂ ਲਿਆ ਗਿਆ ਮਾਨਤਾ ਦਾ, ਇਹ ਲੋਕਾਂ ਦਾ ਪ੍ਰੈਸ਼ਰ ਹੈ। ਅੱਪਰ ਲੈਵਲ ਦੇ ਉੱਤੇ ਉਹਨਾਂ ਦੇ ਕੀ ਇੰਟਰਸਟ ਨੇ ਜਾਂ ਅਮਰੀਕਾ ਦੇ ਪ੍ਰਭਾਵ ਥੱਲੇ ਕਿਹਨੇ ਕੀ ਕਹਿਣਾ ਕੀ ਨਹੀਂ ਕਹਿਣਾ, ਪਰ ਜਨਤਾ ਜਦੋਂ ਸੜਕਾਂ ਦੇ ਉੱਤੇ ਉਤਰਦੀ ਹੈ ਜਾਂ ਉਤਰੀ ਹੈ ਤੇ ਇਹਨਾਂ ਹਕੂਮਤਾਂ ਨੂੰ ਵੀ ਲੱਗਦਾ ਹੈ ਔਰ ਇਹਨਾਂ ਨੂੰ ਲੱਗਦਾ ਕਿ ਵੀ ਅਸੀਂ ਜਿਹੜਾ ਉਹ ਅਨਪੋਪੂਲਰ ਹੋਵਾਂਗੇ ਆਪਣੇ ਲੋਕਾਂ 'ਚ। ਸੋ ਇਹ ਇੱਕ ਪੋਜ਼ਿਟਿਵ ਸਟੈਪ ਹੈ। ਸਾਡੇ ਵੀਰ ਡਾਕਟਰ ਰਵਿੰਦਰ ਸਿੰਘ ਉਹਨਾਂ ਨੇ ਪਿਛਲੇ ਦਿਨਾਂ 'ਚ ਸਾਨੂੰ ਲਿਖਿਆ ਵੀ, ਉਹਨਾਂ ਨੇ ਕਿਹਾ ਕਿ ਭਾਈ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਜਿਹੜਾ ਹੈ ਫਲਸਤੀਨ ਨੂੰ ਐਜ਼ ਏ ਨੇਸ਼ਨ ਜਿਹੜਾ ਉਹ ਰੈਕਗਨਾਈਜ਼ ਕਰਨਾ ਚਾਹੀਦਾ। ਉਹਨਾਂ ਨਾਲ ਮੇਰਾ ਡਾਇਰੈਕਟ ਰਾਬਤਾ ਤਾਂ ਨਹੀਂ ਹੋਇਆ,
ਪਰ ਮੈਨੂੰ ਇਹ ਲੱਗਦਾ ਹੈ ਵੀ ਕਿਉਂਕਿ ਮੋਸਟ ਲਾਈਕਲੀ ਫਰਵਰੀ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਹੋਏਗਾ ਔਰ ਜ਼ਾਹਰਾ ਤੌਰ ਦੇ ਉੱਤੇ ਇਸ ਨੂੰ ਮਾਨਤਾ ਦੇਣਾ ਬਣਦਾ। ਅਸੀਂ ਤਾਂ ਵੈਸੇ ਹੀ ਨਾ ਵੀ ਜਿਹੜਾ ਇਹ ਕੋਈ ਫਾਰਮਲ ਸਟੇਟਮੈਂਟ ਹੀ ਹੁੰਦੀ ਹੈ, ਲੇਕਿਨ ਅਸੀਂ ਹਮੇਸ਼ਾ ਹੀ ਜਦੋਂ ਵੀ ਫਲਸਤੀਨੀਆਂ ਦੀ ਗੱਲ ਹੁੰਦੀ ਹੈ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਇਹ ਮੁੱਢਲਾ ਪ੍ਰਿੰਸੀਪਲ ਹੈ ਜਿਹਦੇ ਥੱਲੇ ਜਿਹੜੇ ਦੁਨੀਆ ਦੇ ਵਿੱਚ ਕਨਫਲਿਕਟ ਨੇ, ਮੁਲਕਾਂ ਦੇ ਲੋਕਾਂ ਦੇ ਉੱਤੇ ਜਿਹੜੇ ਜ਼ਬਰ ਨੇ, ਉਹਨਾਂ ਦਾ ਖਾਤਮਾ ਇਸ ਦੇ ਤਹਿਤ ਹੀ ਹੋ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਫਲਸਤੀਨ ਤਾਂ ਮੁਲਕ ਹੀ ਫਲਸਤੀਨੀਆਂ ਦਾ ਹੈ। ਇਹ ਇੱਕ ਵੱਖਰੀ ਕਹਾਣੀ ਹੈ ਕਿ ਉਹਨਾਂ ਦੇ ਨਾਲ ਕਿਵੇਂ ਬਿਟਰੇਅਲ ਹੋਈ ਔਰ ਇਸ ਦੇ ਵਿੱਚ ਇਕੱਲਾ ਇਹ ਨਹੀਂ ਹੈ ਕਿ ਪੱਛਮੀ ਤਾਕਤਾਂ ਜਾਂ ਯੂਕੇ ਨੇ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਫਲਸਤੀਨ ਦਾ ਏਰੀਆ ਯੂਕੇ ਦੇ ਹਿੱਸੇ ਆਇਆ, ਉਹਨਾਂ ਨੇ ਕਿਵੇਂ ਬੋਥ ਸਾਈਡਸ ਆਫ ਦਾ ਆਇਲ ਖੇਡਣਾ ਚਾਹਿਆ, ਉਹਨਾਂ ਤੋਂ ਵੀ ਲਿਆ। ਇਵੈਂਚੁਅਲੀ ਜਦੋਂ ਦੋਨੋਂ ਪਾਸੇ ਵਾਇਲੈਂਸ ਹੋਣੀ ਸ਼ੁਰੂ ਹੋਈ, ਇੱਧਰ ਇਜ਼ਰਾਈਲੀਆਂ ਨੇ ਹਗਨਾ ਔਰ ਦੂਸਰੀਆਂ ਆਰਗੇਨਾਈਜੇਸ਼ਨਸ ਬਣਾ ਕੇ ਵਾਇਲੈਂਸ ਸ਼ੁਰੂ ਕੀਤੀ, ਫਲਸਤੀਨੀਆਂ ਨੇ ਕਾਊਂਟਰ ਵਾਇਲੈਂਸ ਕੀਤੀ ਅਤੇ ਉਹਨਾਂ ਨੇ ਜਿਹੜਾ UN ਦੇ ਵਿੱਚ ਲਿਜਾ ਕੇ 1948 'ਚ ਵੰਡਤਾ ਕਿ ਜੀ ਫਲਸਤੀਨ ਦੋ ਹਿੱਸਿਆਂ ਦੇ ਵਿੱਚ ਜਿਹੜਾ ਹੋਏ। ਲੇਕਿਨ ਅੱਜ ਹਾਲਾਤ ਇਹ ਨੇ ਕਿ ਵੀ ਇਜ਼ਰਾਈਲ ਨੇ ਤਾਂ ਕਿੰਨੇ ਗੁਣਾ ਜ਼ਿਆਦਾ ਆਪਣੀ ਟੈਰੀਟਰੀ ਉਹਨਾਂ ਦੀ 66-67 ਦੀ ਵਾਰ ਹੋਏ, ਉਹ 73 ਦੀ ਹੋਏ, ਉਹ ਤਾਂ ਵਧਾਉਂਦੇ ਚਲੇ ਗਏ ਔਰ ਅੱਜ ਹਾਲਾਤ ਇਹ ਨੇ ਕਿ ਉਹ ਬਿਲਕੁਲ ਡਿਨਾਇਲ ਦੇ ਉੱਤੇ ਹੀ ਆ ਗਏ ਨੇ ਵੀ ਅਸੀਂ ਤਾਂ ਫਲਸਤੀਨ ਨੂੰ ਮੰਨਦੇ ਹੀ ਨਹੀਂ ਹੈ, ਅਸੀਂ ਤਾਂ ਗ੍ਰੇਟਰ ਇਜ਼ਰਾਈਲ ਦਾ ਫਾਰਮੂਲਾ। ਔਰ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਅਸੀਂ ਹਮੇਸ਼ਾ ਹੀ ਉਹ ਕਸ਼ਮੀਰੀਆਂ ਦਾ ਮੁੱਦਾ ਹੋਏ, ਨਾਗਿਆਂ ਦਾ ਹੋਏ, ਮਨੀਪੁਰ ਦਾ ਹੋਏ, ਹੁਣ ਈਵਨ ਵਿਦਨ ਸਬ ਕੰਟੀਨੈਂਟ ਲੱਦਾਖ ਜਿੱਥੇ ਹਜ਼ਾਰਾਂ ਲੋਕ ਸੜਕਾਂ ਦੇ ਉੱਤੇ ਨਿਕਲੇ, ਪੁਲਿਸ ਦੀ ਗੋਲੀ ਨਾਲ 5 ਜਿਹੜੇ ਯੰਗਸਟਰਸ ਨੇ ਜਿਨ੍ਹਾਂ 'ਚ ਜ਼ਿਆਦਾ ਉਹ ਮਾਰੇ ਗਏ ਔਰ 80 ਤੋਂ ਜ਼ਿਆਦਾ ਜ਼ਖਮੀ ਨੇ, 5-6 ਜ਼ਿਆਦਾ ਸੀਰੀਅਸ ਤੌਰ ਦੇ ਉੱਤੇ। ਸੋ ਜਿੱਥੇ ਵੀ ਸੁਪਰੈਸ਼ਨ ਹੋਏਗਾ, ਓਪਰੇਸ਼ਨ ਹੋਏਗਾ, ਰਿਪਰੈਸ਼ਨ ਹੋਏਗਾ, ਉੱਥੇ ਰਿਬੈਲੀਅਨ ਹੋਏਗਾ ਹੀ ਹੋਏਗਾ। ਔਰ ਕਿਸੇ ਨੂੰ ਵੀ ਨੋ ਮੈਟਰ ਕਿੰਨੀ ਪਾਵਰਫੁਲ ਕੋਈ ਫੈਡਰਲ ਗਵਰਨਮੈਂਟ ਹੋਏ, ਉਹ ਜੇ ਚਾਹੇ ਕਿ ਜ਼ਬਰ ਦੇ ਨਾਲ ਲੋਕਾਂ ਦੇ ਹੱਕਾਂ ਨੂੰ ਦਬਾ ਲਏਗੀ, ਠੀਕ ਹੈ, ਕਈ ਵਾਰ ਦਹਾਕਿਆਂ 'ਚ, ਕਈ ਵਾਰ ਸਦੀਆਂ ਵੀ ਇਹ ਜ਼ੁਲਮ ਦੀ ਕਹਾਣੀ ਬਰਾਬਰ ਜਾਰੀ ਰਹਿੰਦੀ ਹੈ, ਲੇਕਿਨ ਲੋਕ ਅਲਟੀਮੇਟਲੀ ਖਲੋਂਦੇ ਨੇ। ਉਹ ਅਸੀਂ ਤਾਜ਼ਾ ਜਦੋਂ ਸਕਾਟਲੈਂਡ ਦੇ ਵਿੱਚ ਭਾਵੇਂ 2-3% ਦੇ ਫਰਕ ਨਾਲ ਉਹ ਰੈਫਰੈਂਡਮ ਕਾਮਯਾਬ ਨਹੀਂ ਹੋਇਆ, ਲੇਕਿਨ ਸਕਾਟਲੈਂਡ ਦੇ ਲੋਕਾਂ ਦਾ 4-5 ਸਦੀਆਂ ਬਾਅਦ ਬ੍ਰਿਟਿਸ਼ ਤੋਂ ਆਜ਼ਾਦੀ ਦੀ ਗੱਲ, ਉਹਨਾਂ ਦੀ ਫਸਟ ਜਿਹੜੀ ਹੈ ਵਿਦਨ ਸਕਾਟਲੈਂਡ ਵੀ ਉਸ ਪਾਰਟੀ ਦੀ ਹਕੂਮਤ, ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ, ਔਰ ਇਹਨੇ ਸਾਬਤ ਕੀਤਾ ਹੈ ਕਿ ਭਾਈ 4-5 ਸਦੀਆਂ ਬਾਅਦ ਵੀ ਗੁਲਾਮ ਜਿਹੜੇ ਨੇ ਉਹ ਖਲੋ ਸਕਦੇ ਨੇ। ਔਰ ਇਸੇ ਤਰ੍ਹਾਂ ਜਿਵੇਂ ਉਹ ਅੱਡ-ਅੱਡ ਥਾਵਾਂ ਦੇ ਉੱਤੇ ਜਦੋਂ ਅਸੀਂ ਰੈਫਰੈਂਡਮ ਦੀ ਗੱਲ ਕਰਦੇ ਹਾਂ ਔਰ ਖਾਲਿਸਤਾਨ ਰੈਫਰੈਂਡਮ ਜ਼ਾਹਰ ਹੈ, ਮੇਰੇ ਅੱਜ ਵੀ 2 ਇੰਟਰਵਿਊ ਪਾਕਿਸਤਾਨ ਦੇ ਅੱਡ-ਅੱਡ ਚੈਨਲਸ ਦੇ ਨਾਲ, ਇੱਕ ਤਾਂ ਉਹਨਾਂ ਦੇ ਜਿਹੜਾ ਮੁੱਖ ਰੇਡੀਓ ਹੈ ਨੈਟਵਰਕ ਡਾਇਲੌਗ ਪ੍ਰੋਗਰਾਮ ਹੈ ਉਹਨਾਂ ਦਾ, ਸੁਣੋ ਦੇ ਥੱਲੇ ਉਹਨਾਂ ਦੇ ਨਾਲ ਸੀ। ਇੱਕ ਜਵਾਰ ਚੌਧਰੀ ਜਿਹੜੇ ਠੇਠ ਪੰਜਾਬੀ 'ਚ ਪ੍ਰੋਗਰਾਮ ਕਰਦੇ ਨੇ ਉਹਨਾਂ ਦੇ ਨਾਲ ਸੀ। ਔਰ ਉਹਦੇ 'ਚ ਵੀ ਅਸੀਂ ਕਿਹਾ ਵੀ ਅਸੀਂ ਕੋਈ ਕਿਸੇ ਤੋਂ ਮੂੰਹ ਤਾਂ ਨਹੀਂ ਮੰਗਦੇ ਕਿ ਵੀ ਸਾਨੂੰ ਚੰਦਰਮਾ ਥੱਲੇ ਉਤਾਰ ਕੇ ਸਾਡੇ ਵਿਹੜੇ 'ਚ ਜਿਹੜਾ ਉਹ ਰੁਸ਼ਨਾ ਦਿਓ। ਅਸੀਂ ਤਾਂ ਇਹ ਸਮਝਦੇ ਹਾਂ ਕਿ ਭਾਈ ਇਹ ਲੋਕਾਂ ਦੇ ਮੁੱਢਲੇ ਹੱਕਾਂ ਦੀ ਗੱਲ UN ਚਾਰਟਰ ਨੇ ਕੀਤੀ ਹੋਈ ਹੈ। ਹੁਣ ਵੀ ਜੇ ਜਿਹੜੇ ਲੋਕ ਇਹ ਕਹਿੰਦੇ ਨੇ ਜੇ ਪੰਜਾਬ 'ਚ ਤਾਂ ਸਿੱਖ ਚਾਹੁੰਦੇ ਨੇ, ਇਹਨਾਂ ਨੂੰ ਅਸੀਂ ਕਿਹਾ ਵੀ ਇਹਨਾਂ ਨੂੰ ਕਹੋ ਵੀ ਭਾਰਤੀ ਫੌਜ ਬਾਹਰ ਕੱਢੋ 6 ਮਹੀਨੇ ਲਈ, ਉਹ ਵੀ ਪ੍ਰਚਾਰ ਕਰੇ ਸਰਕਾਰ ਵੀ, ਅਸੀਂ ਵੀ ਕਰੀਏ। UN ਚਾਰਟਰ ਦੇ ਥੱਲੇ ਤੁਸੀਂ UN ਆਬਜ਼ਰਵਰ ਜਿਹੜੇ ਨੇ ਉੱਥੇ ਜਾਣ ਔਰ ਜਿਹੜੇ ਲੋਕਾਂ ਤੋਂ ਪੁੱਛ ਲਿਆ ਜਾਏ ਵੀ ਉਹ ਕੀ ਚਾਹੁੰਦੇ ਨੇ। ਵੀ ਇਹ ਤਾਂ ਜੰਮੂ ਕਸ਼ਮੀਰ 'ਚ ਜਿੱਥੇ ਰੈਫਰੈਂਡਮ ਕਰਵਾਉਣ ਦੇ ਲਈ ਇਹਨਾਂ ਨੇ UN ਸਿਕਿਉਰਿਟੀ ਕੌਂਸਲ ਦੇ ਵਿੱਚ ਭਰੋਸਾ ਦਿੱਤਾ ਹੋਇਆ, ਕਿਉਂਕਿ ਕੇਸ ਨਹਿਰੂ ਲੈ ਕੇ ਗਿਆ ਸੀ, ਉੱਥੇ ਮੰਨਣ ਨੂੰ ਤਿਆਰ ਨਹੀਂ ਨੇ। ਸੋ ਇਹਨਾਂ ਹਾਲਾਤਾਂ 'ਚ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਜਿੱਥੇ ਫਲਸਤੀਨੀਆਂ ਨੇ ਆਪਣੀ ਆਜ਼ਾਦੀ ਦੀ ਦਾਸਤਾਨ ਜਿਸ ਖੂਨ ਦੇ ਨਾਲ ਲਿਖੀ ਹੈ, ਜਿੰਨਾ ਖੂਨ, ਜਿੰਨੀ ਸਫਰਿੰਗ, ਜਿੰਨਾ ਪੇਨ, ਜਿੰਨਾ ਰਿਜ਼ੋਲਵ ਉਹਨਾਂ ਨੇ ਦਿਖਾਇਆ, ਉਹ ਤਾਂ ਇਹ ਹੈ ਕਿ ਵੀ ਉਹਨਾਂ ਨੂੰ ਕੌਣ ਰੋਕ ਸਕੇਗਾ। ਠੀਕ ਹੈ, ਇਹ ਇੱਕ ਹੋ ਸਕਦਾ ਜਿਵੇਂ ਸਰ ਕਪੂਰ ਸਿੰਘ ਜਦੋਂ ਜੂਨ 84 ਔਰ ਉਸ ਤੋਂ ਬਾਅਦ ਨਵੰਬਰ 84 ਵਾਪਰਦਾ ਅਤੇ ਅਸੀਂ ਉਹਨਾਂ ਨੂੰ ਮਿਲਣ ਗਏ ਆਪਣੇ ਭਰਾ ਦੇ ਘਰ, ਉਹ ਰਹਿੰਦੇ ਸੀ ਜਗਰਾਵਾਂ 3 ਜਾਮਨ,
ਔਰ ਉਹਨਾਂ ਨੇ ਬੜੇ ਵਿਰਾਗ ਵਾਲੇ ਦਿਲ ਦੇ ਵਿੱਚ ਜਿਹੜਾ ਭਰੇ ਮਨ ਦੇ ਨਾਲ ਹੰਝੂ ਖੇਡਦਿਆਂ ਇਹ ਕਿਹਾ ਕਿ ਜੋ ਅੱਜ ਸਾਡੇ ਨਾਲ ਹੋ ਰਿਹਾ, ਜਿਸ ਕੌਮ ਨੇ ਇਸ ਧਰਤੀ ਦੀ ਆਜ਼ਾਦੀ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ, ਅੱਜ ਉਹਨਾਂ ਦੀ ਅਜ਼ਮਤ ਦਿੱਲੀ, ਕਾਨਪੁਰ, ਭਾਰਤ ਦੀਆਂ ਗਲੀਆਂ 'ਚ ਔਰ ਜਿਹੜਾ ਉਹ ਚੁਰਾਹਿਆਂ ਦੇ ਵਿੱਚ ਰੁਲ ਰਹੀ ਹੋਏ। ਉਹਨਾਂ ਨੇ ਕਿਹਾ ਵੀ ਇਸ ਨਾਲੋਂ ਤਾਂ ਜੇ ਇਤਿਹਾਸ ਇਹ ਕਹੇ ਵੀ ਇੱਕ ਸਿੱਖਾਂ ਦੀ ਕੌਮ ਸੀ ਜਿਹੜੀ ਆਪਣੀ ਆਜ਼ਾਦੀ ਦੇ ਲਈ ਜੂਝਦਿਆਂ, ਜਿਨ੍ਹਾਂ ਦਾ ਹਰ ਨੌਜਵਾਨ, ਹਰ ਔਰਤ, ਹਰ ਮਰਦ, ਹਰ ਬਜ਼ੁਰਗ, ਹਰ ਬੱਚਾ, ਹਰ ਬੱਚੀ ਜਿਹੜੇ ਨੇ ਉਹ ਕੁਰਬਾਨ ਹੋਏ ਔਰ ਇਹ ਕੌਮ ਸਫਾਏ ਹਸਤੀ ਤੋਂ ਮਿਟ ਗਈ। ਉਹਨਾਂ ਨੇ ਕਿਹਾ ਇਹ ਤਾਂ ਫਖਰ ਵਾਲੀ ਗੱਲ ਹੋਏਗੀ ਕਿ ਅਸੀਂ ਲੜਦਿਆਂ ਭਾਵੇਂ ਸਾਡੀ ਹੋਂਦ ਖਤਮ ਹੋ ਜਾਏ, ਲੇਕਿਨ ਇਸ ਗੁਲਾਮੀ ਨੂੰ ਕਬੂਲਣਾ, ਇਸ ਅਪਮਾਨ ਦੇ ਵਿੱਚ ਜਿਉਣਾ, ਇਸ ਤੋਂ ਬਦਤਰ ਹੋਰ ਕੋਈ ਜਿਹੜੀ ਹੈ ਉਹ ਸਾਡੇ ਲਈ ਬਦਤਰ ਸਿਚੁਏਸ਼ਨ ਨਹੀਂ ਹੋ ਸਕਦੀ, ਜਾਂ ਇਸ ਤੋਂ ਵੱਡੀ ਹੋਰ ਕੋਈ ਜ਼ਲਾਲਤ ਵਾਲੀ ਗੱਲ ਨਹੀਂ ਹੋ ਸਕਦੀ। ਸੋ ਮੈਂ ਸਮਝਦਾ ਵੀ ਫਲਸਤੀਨੀ ਤਾਂ ਸਾਬਤ ਕਰ ਰਹੇ ਨੇ ਕਿ ਭਾਈ ਉਹਨਾਂ ਦਾ ਹਰ ਬੱਚਾ, ਹਰ ਔਰਤ, ਹਰ ਮਰਦ, ਇੰਨਾ 2-2.5 ਸਾਲ ਹੋ ਗਏ ਨੇ, ਇਹ ਤਾਂ ਜਿਹੜੀ ਸਫਰਿੰਗ ਹੁਣ ਹੈ ਉਹ ਤਾਂ ਸਫਰ ਕਰ ਰਹੇ ਨੇ ਕੈਂਪਾਂ 'ਚ, ਲੇਕਿਨ ਉਹਨਾਂ ਨੇ ਆਪਣੀ ਧਰਤੀ ਨੂੰ ਛੱਡਿਆ ਨਹੀਂ ਹੈ। ਆਪਣੇ ਆਜ਼ਾਦੀ ਦੇ ਸੰਕਲਪ ਜਾਂ ਇਹ ਜਿਹੜੀਆਂ ਪ੍ਰਪੋਜ਼ਲਸ ਕਿ ਜੀ ਉੱਥੇ ਵਸਾ ਦੇ, ਉੱਥੇ ਉਹਨਾਂ ਨੇ ਕਿਹਾ ਜੀ ਸਾਡਾ ਮੁਲਕ ਹੈ, ਅਸੀਂ ਇੱਥੇ ਹੀ ਆਪਣਾ ਖੂਨ ਦਿਆਂਗੇ। ਔਰ ਸਿੱਖ ਫੈਡਰੇਸ਼ਨ UK ਨੇ ਜਿੱਥੇ ਇਸ ਫੈਸਲੇ ਦਾ, ਕਿਉਂਕਿ UK ਮੇਨ ਜਦੋਂ ਅਸੀਂ ਕਲੋਨੀਅਲ ਮੈਪ ਮੇਕਿੰਗ ਦੇਖਦੇ ਹਾਂ, ਇਹ ਫਲਸਤੀਨ ਦੇ ਮਾਮਲੇ 'ਚ ਵੀ ਮੈਪ ਮੇਕਿੰਗ ਦੇ ਵਿੱਚ ਜਿਹੜਾ ਵੱਡਾ ਗੁਨਾਹਗਾਰ ਜਾਂ ਨੈਗੇਟਿਵ ਰੋਲ ਹੈ ਉਹ UK ਦਾ ਹੀ ਰਿਹਾ। ਔਰ ਅਸੀਂ ਵੀ ਜੇ ਸਫ਼ਰ ਕਰ ਰਹੇ ਹਾਂ ਤਾਂ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ, ਰੈੱਡ ਕਲਿਫ ਜਿਹੜਾ ਕਦੇ ਆਇਆ ਨਹੀਂ ਸੀ, ਉਹਨੇ ਵਿਚਾਲੇ ਆ ਕੇ ਖਿੱਚ ਦਿੱਤੀ ਲਾਈਨ। ਔਰ ਇਹੀ ਜੇ ਪੀਸਫੁਲੀ ਵੀ ਹੋ ਸਕਦਾ, ਕਿਉਂਕਿ ਇਹਨਾਂ ਨੇ ਹੁਣ 47 ਦੇ ਵਿੱਚ ਜਦੋਂ ਅਸੀਂ ਬਲੱਡ ਸ਼ੈਡ ਦੀ ਗੱਲ ਕਰਦੇ ਹਾਂ, ਕਿਸੇ ਇੱਕ ਅੰਗਰੇਜ਼ ਦੇ ਕਿਸੇ ਨੇ ਥੱਪੜ ਨਹੀਂ ਮਾਰਿਆ, ਕੋਈ ਠੁੱਡ ਨਹੀਂ ਮਾਰਿਆ, ਉਹਦੀ ਮੌਤ ਨਹੀਂ ਹੋਈ, ਤੇ ਕਿੰਨੇ ਮਿਲੀਅਨ ਜਿਹੜੇ ਨੇ ਉਹ 1 ਮਿਲੀਅਨ ਕਿ 2 ਮਿਲੀਅਨ ਮੌਤਾਂ ਹੁੰਦੀਆਂ ਨੇ ਸਾਰੇ ਪਾਸੇ। ਇੱਕ ਸਿਵਲ ਵਾਰ ਵਰਗਾ ਹਾਲਾਤ, ਕਰੋੜਾਂ ਜਿਹੜੇ ਨੇ ਉਹ ਬੇਘਰੇ ਹੁੰਦੇ ਨੇ। ਹੁਣ ਇਹੀ ਪੀਸਫੁਲੀ ਵੀ ਹੋ ਸਕਦਾ ਸੀ ਜੇ ਮਾਈਗ੍ਰੇਸ਼ਨ ਆਫ ਪਾਪੂਲੇਸ਼ਨ ਹੀ ਹੋਣੀ ਸੀ, ਇਵੈਂਚੁਅਲੀ ਕਲੇਮ ਵੀ ਉਸੇ ਹਿਸਾਬ ਤੇ ਸੈਟਲ ਹੋਏ ਜੀ ਤੁਹਾਡਾ ਇੱਧਰ ਕੀ ਹੈ, ਇਹ ਪੀਸਫੁਲੀ ਕਿਉਂ ਨਹੀਂ ਸੀ ਹੋ ਸਕਦਾ। ਲੇਕਿਨ ਬ੍ਰਿਟਿਸ਼ਰਸ ਕਿਉਂਕਿ ਭਗੌੜੇ ਨੇ ਸਾਰੀ ਜ਼ਿੰਮੇਵਾਰੀ ਤੋਂ, ਔਰ ਇਹੀ ਕਾਰਨ ਹੈ ਕਿ ਹੁਣ ਜਦੋਂ ਬ੍ਰਿਟਨ ਨੇ ਰੈਕਗਨਾਈਜ਼ ਕੀਤਾ ਔਰ ਸਿੱਖ ਫੈਡਰੇਸ਼ਨ UK ਜਿਨ੍ਹਾਂ ਦਾ ਐਨੂਅਲ ਜਿਹੜਾ ਕਨਵੈਨਸ਼ਨ ਹੈ ਉਹ ਆਉਣ ਵਾਲੇ ਵੀਕਐਂਡ ਦੇ ਉੱਤੇ ਵੋਲਪਰਹੈਂਪਟਨ ਦੇ ਵਿੱਚ ਹੋਏਗੀ, ਜਿੱਥੇ ਅਸੀਂ ਪਿਛਲੇ ਵਰੇ ਜੁਆਇਨ ਕੀਤਾ ਸੀ ਇਸ ਸਾਲ, ਕਿਉਂਕਿ ਸੈਚਰਡੇ ਇੱਥੇ S ਜੈਸ਼ੰਕਰ ਉਸ ਦਾ ਸਵਾਗਤ ਕਰਨਾ ਹੈ UN ਦੇ ਬਾਹਰ ਜੁੱਤੀਆਂ ਦੇ ਹਾਰਾਂ ਨਾਲ, ਤੇ ਇਸ ਲਈ ਅਸੀਂ ਇਸ ਵਾਰ ਪਾਰਟਿਸਿਪੇਟ ਨਹੀਂ ਕਰ ਰਹੇ। ਔਰ ਇਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਅਸੀਂ ਸਾਡੀ ਕੌਮੀ ਸੰਘਰਸ਼ ਦੀ ਪ੍ਰਾਪਤੀ ਲਈ ਅਸੀਂ ਕੀ ਪੇਸ਼ਕਦਮੀ ਕੀਤੀ ਹੈ, ਵੀ ਇਸ ਕਨਵੈਨਸ਼ਨ ਦੇ ਵਿੱਚ ਇਹ ਭੇਤ ਜਿਹੜੇ ਨੇ ਉਹ ਸਾਹਮਣੇ ਲਿਆਵਾਂਗੇ। ਲੇਕਿਨ ਉਹਨਾਂ ਨੇ ਜਿੱਥੇ UK ਗਵਰਨਮੈਂਟ ਨੂੰ ਜਿਹੜਾ ਉਹਨਾਂ ਸਵਾਗਤ ਕੀਤਾ ਉਹਨਾਂ ਦੇ ਇਸ ਫੈਸਲੇ ਦਾ ਕਿ ਉਹਨਾਂ ਨੇ ਫਲਸਤੀਨ ਦੀ ਸਟੇਟ ਨੂੰ ਮਾਨਤਾ ਦਿੱਤੀ ਹੈ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਹੁਣ ਬ੍ਰਿਟਨ ਦਾ ਇਹ ਫਰਜ਼ ਹੈ ਕਿ ਉਹ ਸਿੱਖਾਂ ਦੇ ਵੀ ਸਵੈ ਨਿਰਣੇ ਦੇ ਹੱਕ, ਖਾਲਿਸਤਾਨ ਦੀ ਸਟਰਗਲ ਦੀ ਹਮਾਇਤ 'ਚ ਆਏ। ਇਸ ਬਾਰੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਕਾਇਰ ਸਟਾਰਮਰ ਨੂੰ ਲਿਖਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ UK, ਕੈਨੇਡਾ, ਆਸਟ੍ਰੇਲੀਆ, ਇਹ ਜਿਹੜਾ ਉਹਨਾਂ ਦਾ ਫੈਸਲਾ ਹੈ ਇਹਨਾਂ ਨੇਸ਼ਨਸ ਦਾ ਸਪੋਰਟ ਫਲਸਤੀਨੀਆਂ ਦੀ, ਇਸ ਤੋਂ ਲੱਗਦਾ ਵੀ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਬੇਸਿਕ ਹਿਊਮਨ ਰਾਈਟ ਨੂੰ ਮਾਨਤਾ ਦਿੰਦੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਜਿਸ ਤਰ੍ਹਾਂ ਫਲਸਤੀਨੀਆਂ ਨੂੰ ਜਿਹੜਾ ਹੱਕ ਹੈ ਆਪਣਾ ਮੁਲਕ ਲੈਣ ਦਾ, ਇਸੇ ਤਰ੍ਹਾਂ ਇਹ ਜਿਹੜਾ ਦਾ ਇਨਏਲੀਨੇਬਲ ਰਾਈਟ ਆਫ ਦਾ ਸਿੱਖ ਪੀਪਲ ਟੂ ਸੈਲਫ ਡਿਟਰਮੀਨੇਸ਼ਨ ਇਜ਼ ਇਨਡਿਸਪਿਊਟੇਬਲ, ਕਿ ਸਿੱਖਾਂ ਦਾ ਵੀ ਜਿਹੜਾ ਹੱਕ ਹੈ ਆਪਣੀ ਆਜ਼ਾਦੀ ਲੈਣ ਦਾ ਉਹ ਕਿਸੇ ਝਗੜੇ ਦੇ ਵਿੱਚ ਨਹੀਂ ਆਉਂਦਾ। UK ਗਵਰਨਮੈਂਟ ਹੈਜ਼ ਐਨ ਐਡੀਸ਼ਨਲ ਹਿਸਟੋਰੀਕਲ ਐਂਡ ਮੋਰਲ ਰਿਸਪੌਂਸਿਬਿਲਿਟੀ ਟੂ ਅਸਿਸਟ ਸਿੱਖਸ ਐਕਸਾਈਜ਼ ਦੇਅਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਕਿ ਇਹ ਉਹਨਾਂ ਦੀ ਇੱਕ ਇਤਿਹਾਸਕ ਔਰ ਇਖਲਾਕੀ ਜ਼ਿੰਮੇਵਾਰੀ ਵੀ ਹੈ ਕਿ ਉਹ ਸਿੱਖਾਂ ਦੇ ਇਸ ਹੱਕ ਨੂੰ ਲਾਗੂ ਕਰਵਾਉਣ। ਫਿਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਇੰਡੀਅਨ ਗਵਰਨਮੈਂਟ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੀ ਹੈ, ਜਿਹਦੇ 'ਚ ਉਹਨਾਂ ਨੇ ਅਸੈਸੀਨੇਸ਼ਨਸ ਸਿੱਖ ਐਕਟੀਵਿਸਟ ਦੀਆਂ ਡਾਇਸਪੋਰਾ 'ਚ ਕੀਤੀਆਂ ਨੇ,
ਦੂਸਰੇ ਪਾਸੇ ਉਹਨਾਂ ਨੇ 3 ਨੁਕਤਿਆਂ ਦੇ ਉੱਤੇ ਬ੍ਰਿਟਨ ਨੂੰ ਘੇਰਿਆ ਔਰ ਬਿਲਕੁਲ ਠੀਕ, ਹਿਸਟੋਰੀਕਲੀ ਕਰੈਕਟ। ਜੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 3 references made in the 3-page letter to Britain's role in illegal annexation of the Sikh kingdom in 1849 ਕਿ 1849 ਚ ਅੰਗਰੇਜ਼ਾਂ ਨੇ ਗੈਰ ਕਾਨੂੰਨੀ ਜਿਹੜਾ ਸਿੱਖ ਅੰਪਾਇਰ ਸੀ ਉਸ ਨੂੰ ਐਨੈਕਸ ਕੀਤਾ। ਜ਼ਾਹਰ ਹੈ ਉਸ ਤੋਂ ਪਹਿਲਾਂ ਜਿਹੜੀ ਐਂਗਲੋ ਸਿੱਖ ਟ੍ਰੀਟੀ ਹੋਈ 1846 ਦੀ ਐਂਗਲੋ ਸਿੱਖ ਵਾਰ ਤੋਂ ਬਾਅਦ, ਉਹ ਜਿਹੜੇ ਨੇ ਕਸਟੋਡੀਅਨ ਬਣੇ ਸੀ। ਦਲੀਪ ਸਿੰਘ ਮਹਾਰਾਜਾ ਪੰਜਾਬ ਸੀ, ਕਿਉਂਕਿ ਉਹ ਮਾਈਨਰ ਸੀ। ਉਹਨਾਂ ਦੀ ਮਾਂ ਨੂੰ ਅਰੈਸਟ ਕਰਕੇ ਦੂਜੇ ਪਾਸੇ ਤੋਰ ਕੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਗਾਰਡੀਅਨ ਹੈ, ਜਦੋਂ ਮਹਾਰਾਜਾ ਦਲੀਪ ਸਿੰਘ ਮੇਜਰ ਹੋ ਜਾਣਗੇ ਜਿਹੜੀ ਆ ਐਡਲਟ, ਔਰ ਇਹ ਅਸੀਂ ਰਾਜ ਵਾਪਸ ਕਰਾਂਗੇ। ਸੋ ਉਹ ਤਾਂ ਉਹਨਾਂ ਨੇ ਕੀ ਕਰਨਾ ਸੀ, ਉਹਨਾਂ ਨੇ ਦੂਸਰੀ ਸੈਕੰਡ ਐਂਗਲੋ ਸਿੱਖ ਵਾਰ ਜਿਹੜੀ ਖੁਦ ਉਹਨਾਂ ਨੇ ਪ੍ਰਮੋਟ ਕੀਤੀ, ਕਿਉਂਕਿ ਉਹ ਪੰਜਾਬ ਨੂੰ ਹੜੱਪਣਾ ਚਾਹੁੰਦੇ ਸੀ ਔਰ ਦਲੀਪ ਸਿੰਘ ਨੂੰ ਜਿਹੜਾ ਉਹ ਪ੍ਰਿਜ਼ਨਰ ਵਾਂਗ ਟਰੀਟ ਕੀਤਾ। 2 ਸਾਲ ਪਹਿਲਾਂ ਯੂਪੀ 'ਚ ਰੱਖ ਕੇ ਈਸਾਈ ਕਨਵਰਟ ਕੀਤਾ, ਫਿਰ ਇੰਗਲੈਂਡ ਭੇਜਿਆ ਔਰ ਕਦੇ ਵੀ ਪੰਜਾਬ ਵਾਪਸ ਨਹੀਂ ਆਉਣ ਦਿੱਤਾ। ਔਰ ਕੀ ਉਹ ਕਹਾਣੀ ਹੈ ਦੁਖੀਏ ਮਾਂ ਪੁੱਤ ਦੀ, ਇਹ ਸਾਡੇ ਲਈ ਹਮੇਸ਼ਾ ਹੀ ਅਥਰੂ ਵੀ ਕਿਰਦੇ ਨੇ, ਪਰ ਇਹ ਸਾਡੀ ਗਵਾਚੀ ਸੋਵਰਨਿਟੀ ਦੀ ਕਹਾਣੀ ਵੀ ਹੈ। ਔਰ ਜੋ ਦਲੀਪ ਸਿੰਘ ਨਾਲ ਜਾਂ ਮਹਾਰਾਣੀ ਜਿੰਦਾਂ ਨਾਲ ਕੀਤਾ ਉਹ ਤਾਂ ਕੀਤਾ ਹੀ ਕੀਤਾ, ਪਰ ਜੋ ਸਿੱਖ ਕੌਮ ਨਾਲ ਕੀਤਾ ਵੀ ਉਸ ਤੋਂ ਬਾਅਦ ਪੰਜਾਬ ਨੂੰ ਹੜੱਪ ਕੇ 1947 ਚ ਭਾਵੇਂ ਤੀਸਰੀ ਧਿਰ ਦੇ ਤੌਰ ਤੇ ਉਹਨਾਂ ਨੇ ਸਾਨੂੰ ਮਾਨਤਾ ਦਿੱਤੀ ਸੀ, ਲੇਕਿਨ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿ ਭਾਈ ਇਹ ਜਿਹੜੀ ਰੈੱਡ ਕਲਿਫ ਲਾਈਨ ਅਸੀਂ ਖਿੱਚ ਰਹੇ ਹਾਂ ਇਹਦੇ 'ਚ ਕਿੰਨੀ ਬਰਬਾਦੀ, ਕਿੰਨਾ ਖੂਨ ਖਰਾਬਾ, ਸਾਡਾ ਹੈਰੀਟੇਜ, ਸਾਡਾ ਕੌਮੀ ਸਾਰਾ ਸਰਮਾਇਆ ਉਹ ਕਿਵੇਂ ਜਿਹੜਾ ਉਹ ਬਰਬਾਦ ਹੋਇਆ ਜਾਂ ਹੋਏਗਾ। ਇਹ ਇਸ ਬਾਰੇ ਔਰ ਇਸ ਲਈ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਲੀਗਲ ਐਨੈਕਸੇਸ਼ਨ ਸੀ ਸਿੱਖ ਕਿੰਗਡਮ ਦੀ। ਫਿਰ ਬ੍ਰਿਟਨ ਡਿਵਾਈਡਿੰਗ ਸਿੱਖ ਹੋਮਲੈਂਡ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਇਨ ਦਾ ਡਿਜ਼ਾਸਟਰਸ ਪਾਰਟੀਸ਼ਨ ਆਫ 1947 ਉਹ ਸੀ ਜ਼ਿਕਰ ਕੀਤਾ, ਜਿਹੜਾ ਸਮੂਥਲੀ ਵੀ ਹੋ ਸਕਦਾ ਸੀ, ਪਰ ਉਹ ਤਾਂ ਉੱਥੋਂ ਭੱਜਣਾ ਚਾਹੁੰਦੇ ਸੀ। ਪਹਿਲਾਂ 1948 ਸਪਟੈਂਬਰ ਦੇ ਵਿੱਚ ਉਹਨਾਂ ਨੇ ਜਾਣਾ ਸੀ ਔਰ ਇਹ ਜਿਹੜਾ ਹਰੀਡ ਸੀ ਔਰ ਕਦੇ ਇਹ ਜ਼ਿਲ੍ਹਾ ਇੱਧਰ ਪਾ ਦਿੱਤਾ ਕਦੇ ਉੱਧਰ ਪਾ ਦਿੱਤਾ, ਲੋਕਾਂ 'ਚ ਪੈਨਿਕ, ਇਨਸਿਕਿਉਰਿਟੀ, ਫੀਅਰ, ਉਹਦਾ ਨਤੀਜਾ ਸੀ ਕਿ ਜਿਹੜੇ ਸਿੱਖ ਔਰ ਮੁਸਲਮਾਨ ਦੋਨਾਂ ਪਾਸਿਆਂ ਦੇ, ਦੋਨਾਂ ਪੰਜਾਬਾਂ ਦੇ, ਦੇ ਵਰ ਐਟ ਈਚ ਅਦਰਸ ਥ੍ਰੋਟਸ ਔਰ ਇਹ ਬ੍ਰਿਟਿਸ਼ ਦੇ ਲਈ ਜ਼ਿੰਮੇਵਾਰ। ਥਰਡਲੀ ਉਹਨਾਂ ਨੇ ਕਿਹਾ Britain's military advice and assistance to the Indian government in the 1984 Sikh genocide। ਇਹਦੇ ਵੀ ਇਹਨਾਂ ਦੀ ਆਪਣੀ ਕਲਾਸੀਫਾਈਡ ਇਨਫੋਰਮੇਸ਼ਨ ਹੈ ਕਿ ਇੰਦਰਾ ਗਾਂਧੀ ਨੇ ਫਰਵਰੀ 1984 ਚ ਮਾਰਗਰਟ ਥੈਚਰ ਨੂੰ ਲਿਖੀ ਚਿੱਠੀ, ਮਦਦ ਮੰਗੀ। MI6 ਬ੍ਰਿਟਿਸ਼ ਇੰਟੈਲੀਜੈਂਸ ਦੇ 2 ਆਫੀਸਰ ਗਏ, ਉਹਨਾਂ ਨੇ ਰੇਕੀ ਕੀਤੀ। ਉਹਨਾਂ ਨੇ ਕੀ ਰੋਲ ਅਦਾ ਕੀਤਾ ਬ੍ਰਿਟਨ ਦਾ, ਹੋਰ ਕੀ ਹੈ, ਉਹ ਉਹਨਾਂ ਨੇ ਫਰਦਰ ਉਹਨੂੰ ਅਗੇਨ ਕਲਾਸੀਫਾਈ ਕਰਤਾ। ਇਹ ਵੀ ਉਹਨਾਂ ਨੇ ਕਿਹਾ ਇਹਨਾਂ 3 ਨੁਕਤਿਆਂ ਤੇ, ਔਰ ਇਹ ਉਹਨਾਂ ਨੇ ਕਿਹਾ ਕਿ ਇਸ ਦੀ ਰੋਸ਼ਨੀ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਵੀ ਅਫਰਮ the Sikh nation's inalienable right to self-determination in line with international law ਕਿ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਵੀ ਸਾਡਾ ਰਾਈਟ ਬਣਦਾ ਹੈ। ਔਰ ਇਹ acknowledge Britain's responsibility for illegal annexation of the Sikh kingdom in 1849, the disastrous consequences of partition of Sikh homeland in 1947, and deliver the truth the PM promised around the events of 1984 with a judge-led public inquiry। ਲੇਬਰ ਗਵਰਨਮੈਂਟ ਨੂੰ ਬਣਿਆ ਵੀ ਕਿੰਨਾ ਚਿਰ ਹੋ ਗਿਆ। ਇਹਨਾਂ ਦੇ ਮੈਨੀਫੈਸਟੋ 'ਚ ਸੀ ਕਿ ਜਦੋਂ ਸਾਡੀ ਸਰਕਾਰ ਬਣੀ ਕੀ ਰੋਲ ਪਲੇ ਕੀਤਾ ਬ੍ਰਿਟਨ ਨੇ ਜੂਨ 84 ਦੇ ਘੱਲੂਘਾਰੇ, ਜਿਹਦੇ ਲਈ ਇੱਕ ਜੱਜ ਦੀ ਅਗਵਾਈ ਦੇ ਵਿੱਚ ਇੱਕ ਪਬਲਿਕ ਇਨਕੁਆਇਰੀ ਹੋਏਗੀ, ਜਿਹੜਾ ਅਜੇ ਤੱਕ ਵੀ ਉਹਨਾਂ ਨੇ ਫੁਲਫਿਲ ਨਹੀਂ ਕੀਤਾ। ਔਰ ਫਾਈਨਲੀ ਉਹਨਾਂ ਨੇ ਕਿਹਾ engage constructively in the current geopolitical environment with Sikh representatives and relevant international partners to support the Sikh struggle for freedom and independence। ਸੋ ਅਸੀਂ ਫੁੱਲੀ ਹਮਾਇਤ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਬਿਲਕੁਲ ਟਾਈਮਲੀ ਕਾਲ ਹੈ ਸਿੱਖ ਫੈਡਰੇਸ਼ਨ UK ਵੱਲੋਂ, ਔਰ ਅਸੀਂ ਉਹਨਾਂ ਦੀ ਐਨੂਅਲ ਕਨਵੈਨਸ਼ਨ ਜਿਹੜੀ ਵੁਲਵਰਹੈਂਪਟਨ 'ਚ ਵੀਕਐਂਡ 'ਤੇ ਹੋਣ ਜਾ ਰਹੀ ਹੈ ਉਸ ਦੇ ਲਈ ਅਸੀਂ ਸ਼ੁਭ ਕਾਮਨਾਵਾਂ ਵੀ
ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨਾ ਬ੍ਰੇਕ ਔਰ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀ ਔਰ ਸਾਰੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।